ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੁਣਿਓ ਕੀ ਹਾਲ ਏ? ਠੀਕ ਹੋ? ਚਲੋ ਉਠੋ, ਤੁਹਾਨੂੰ ਸੈਰ ਕਰਾਈਏ। ਆ ਜਾਓ ਮੇਰੇ ਨਾਲ। ਕੁਰਾਨ ਪਾਕ ਦੇ ਵਿੱਚ ਇੱਕ ਸੂਰਤ ਹੈ, ਉਹਦਾ ਨਾਂ ਹੈ ਸੂਰਾ ਅਸਰ। ਅਤੇ ਅਕਸਰ ਸਾਹਿਬਾਨੇ ਇਲਮ ਦਾ ਖਿਆਲ ਹੈ ਜੇ ਇਹ ਮੱਕੀ ਸੂਰਤ ਹੈ। ਇਸ ਸੂਰਤ ਵਿੱਚ ਰੱਬ ਜ਼ਮਾਨੇ ਦੀ ਕਸਮ ਖਾ ਕੇ ਆਂਦਾ ਹੈ ਕਿ ਇਨਸਾਨ ਬੜੇ ਖਸਾਰੇ ਅਤੇ ਨੁਕਸਾਨ ਵਿੱਚ ਹੈ। ਅਤੇ ਇਸ ਖਸਾਰੇ ਨੁਕਸਾਨ ਤੋਂ ਸਿਰਫ ਉਹ ਲੋਕ ਹੀ ਬਚੇ ਨੇ ਜਿਨ੍ਹਾਂ ਅੰਦਰ 4 ਸਿਫਤਾਂ ਪਾਈਆਂ ਜਾਂਦੀਆਂ ਨੇ। ਕਿਹੜੀਆਂ? ਨੰਬਰ 1 ਈਮਾਨ, ਨੰਬਰ 2 ਨੇਕ ਅਮਲ, ਨੰਬਰ 3 ਇੱਕ ਦੂਜੇ ਨੂੰ ਹੱਕ ਸੱਚ ਦੀ ਨਸੀਹਤ, ਅਤੇ ਨੰਬਰ 4 ਆਪੇ ਵਿੱਚ ਇੱਕ ਦੂਜੇ ਨੂੰ ਸਬਰ ਦੀ ਤਲਕੀਨ। ਰੱਬ ਤਾਲਾ ਨੇ ਕੁਰਾਨ ਵਿੱਚ ਮਖਲੂਕਾਤ ਵਿੱਚੋਂ ਕਿਸੇ ਸ਼ੈ ਦੀ ਕਸਮ ਉਹਦੀ ਅਜ਼ਮਤ ਜਾਂ ਕਮਾਲਾਤ ਦੀ ਵਜ੍ਹਾ ਤੋਂ ਨਹੀਂ ਖਾਧੀ, ਬਲਕਿ ਉਸ ਨੂੰ ਆਪਣੀ ਗੱਲ ਸਮਝਾਉਣ ਵਾਸਤੇ ਇੱਕ ਦਲੀਲ ਦੇ ਤੌਰ 'ਤੇ ਵਰਤਿਆ ਹੈ, ਜਿਹੜੀ ਗੱਲ ਰੱਬ ਸਾਬਤ ਕਰਨਾ ਚਾਹੁੰਦਾ ਹੈ। ਬਸ ਜ਼ਮਾਨੇ ਦੀ ਕਸਮ ਦਾ ਵੀ ਇਹੀਓ ਮਤਲਬ ਹੈ ਕਿ ਜ਼ਮਾਨਾ ਇਸ ਹਕੀਕਤ ਦਾ ਗਵਾਹ ਹੈ ਕਿ ਇਨਸਾਨ ਬੜੇ ਖਸਾਰੇ ਵਿੱਚ, ਸਿਵਾਏ ਉਹਨਾਂ ਲੋਕਾਂ ਦੇ ਜਿਨ੍ਹਾਂ ਵਿੱਚ ਪਹਿਲਾਂ ਬਿਆਨ ਕੀਤੀਆਂ 4 ਸਿਫਤਾਂ ਪਾਈਆਂ ਜਾਂਦੀਆਂ ਨੇ। ਅਤੇ ਜ਼ਮਾਨੇ ਦਾ ਲਫ਼ਜ਼ ਗੁਜ਼ਰੇ ਜ਼ਮਾਨੇ ਵਾਸਤੇ ਵੀ ਵਰਤਿਆ ਜਾਂਦਾ ਹੈ। ਜਦੋਂ ਗੁਜ਼ਰ ਜਾਂਦਾ ਤਾਂ ਮਾਜ਼ੀ ਹੋ ਜਾਂਦਾ। ਸੋ ਹਰ ਬੰਦੇ ਨੂੰ ਇੱਕ ਲਿਮਿਟਿਡ ਵਕਤ ਮਿਲਿਆ, ਅਤੇ ਉਹਦੇ ਵਿੱਚ ਹੀ ਉਹਨੇ ਇਹ 4 ਸਿਫਤਾਂ ਅਗਰ ਆਪਣੇ 'ਚ ਪੈਦਾ ਕਰ ਲਈਆਂ ਤਾਂ ਉਹ ਖਸਾਰੇ ਤੋਂ ਨਿਕਲ ਗਿਆ। ਅਤੇ ਗੁਜ਼ਰੇ ਜ਼ਮਾਨੇ ਦੀ ਕਸਮ ਖਾਣ ਦਾ ਮਤਲਬ ਇਹ ਹੈ ਕਿ ਤਾਰੀਖ ਇਨਸਾਨੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਜਿਹੜੇ ਲੋਕ ਇਹਨਾਂ ਸਿਫਤਾਂ, ਇਹਨਾਂ ਕੁਆਲਿਟੀਜ਼ ਤੋਂ ਖਾਲੀ ਸਨ, ਉਹ ਆਖਰਕਾਰ ਖਸਾਰੇ ਵਿੱਚ ਰਹੇ। ਗੁਜ਼ਰਦੇ ਹੋਏ ਜ਼ਮਾਨੇ ਦੀ ਕਸਮ ਖਾਣ ਦਾ ਮਤਲਬ ਇਹ ਹੈ ਕਿ ਹਰ ਬੰਦੇ, ਹਰ ਕੌਮ ਦੀ ਜ਼ਿੰਦਗੀ ਹੀ ਉਹਦਾ ਜ਼ਮਾਨਾ ਹੈ। ਇਸ ਮਹਿਦੂਦ ਜ਼ਿੰਦਗੀ ਦੇ ਜ਼ਮਾਨੇ ਵਿੱਚ ਉਹਨੇ ਆਪਣੀ ਜ਼ਿੰਦਗੀ ਨੂੰ ਬੇਕਾਰ ਜਾਂ ਕਾਰਆਮਦ ਬਣਾਉਣਾ ਹੈ। ਇਸ ਜ਼ਿੰਦਗੀ ਦੀ ਮਿਸਾਲ ਉਸ ਵਕਤ ਵਰਗੀ ਹੈ ਜੋ ਇਮਤਿਹਾਨੀ ਸੈਂਟਰ 'ਚ ਬੈਠੇ ਕਿਸੇ ਤਾਲਬ ਇਲਮ ਨੂੰ ਪਰਚਾ ਹੱਲ ਕਰਨ ਲਈ ਦਿੱਤਾ ਜਾਂਦਾ ਹੈ, ਅਤੇ ਵਕਤ ਕਿੰਨੀ ਤੇਜ਼ੀ ਨਾਲ ਗੁਜ਼ਰਦਾ ਜਾਂਦਾ ਹੈ, ਇਹਦਾ ਅੰਦਾਜ਼ਾ ਅਸੀਂ ਘੜੀ ਦੀ ਸਕਿੰਟਾਂ ਵਾਲੀ ਸੂਈ ਵੇਖ ਕੇ ਕਰ ਸਕਦੇ ਹਾਂ। 1 ਸੈਕਿੰਡ ਵੀ ਰੋਸ਼ਨੀ 1,86,000 ਮੀਲ ਸਫ਼ਰ ਕਰ ਲੈਂਦੀ ਹੈ, ਅਤੇ ਰੱਬ ਜਾਣਦਾ ਹੈ ਜੇ ਸੈਕਿੰਡ ਦੇ ਵਿੱਚ ਉਹਦੀ ਕਾਇਨਾਤ ਵਿੱਚ ਹੋਰ ਕੀ ਕਿਸ ਰਫ਼ਤਾਰ 'ਤੇ ਹੋ ਜਾਂਦਾ ਹੈ, ਜੋ ਅਜੇ ਸਾਨੂੰ ਮਾਲੂਮ ਨਹੀਂ। ਜੇਕਰ ਵਕਤ ਗੁਜ਼ਰਨ ਦੀ ਇਹ ਸਪੀਡ ਅਸੀਂ ਸਮਝ ਲਈਏ ਜੋ ਸੈਕਿੰਡ ਦੀ ਸੂਈ ਸਾਨੂੰ ਸਮਝਾਉਂਦੀ ਹੈ, ਅਤੇ ਇਹਦੇ ਵਿੱਚ ਜਾਣੇ ਕੀ ਕੁਝ ਹੋ ਸਕਦਾ ਅਤੇ ਕੀ ਕੁਝ ਹੋ ਜਾਂਦਾ, ਅਤੇ ਇਨਸਾਨੀ ਉਮਰ ਹਰ ਗੁਜ਼ਰੇ ਸੈਕਿੰਡ ਦੇ ਨਾਲ ਕਮ ਹੁੰਦੀ ਜਾਂਦੀ ਹੈ। ਅਤੇ ਸਾਡੇ ਕੋਲ ਜੋ ਕੁਝ ਹੈ ਇਹ ਹਾਲ ਹੀ ਹੈ। ਆਹ ਜਿਹੜਾ ਵਕਤ ਗੁਜ਼ਰਦਾ ਪਿਆ, ਇਹਦੇ ਵਿੱਚ ਹੀ ਅਸੀਂ ਜ਼ਿੰਦਗੀ ਨੂੰ ਆਖਰਤ ਵਾਸਤੇ ਤਿਆਰ ਕਰਨਾ। ਸਾਡੇ ਕੋਲ ਚੰਗਾ ਜਾਂ ਬੁਰਾ ਕਰਨ ਲਈ ਬੜਾ ਮਹਿਦੂਦ ਵਕਤ ਹੈ, ਅਤੇ ਸਾਡੀ ਜ਼ਿੰਦਗੀ ਦਾ ਇਹ ਮਹਿਦੂਦ ਵਕਤ ਹੀ ਸਾਡਾ ਜ਼ਮਾਨਾ ਹੈ, ਅਤੇ ਇਹ ਵਕਤ ਹੀ ਬੰਦੇ ਦਾ ਅਸਲ ਸਰਮਾਇਆ ਹੈ। ਜਿਵੇਂ ਇਮਤਿਹਾਨਗਾਹ ਵਿੱਚ ਬੈਠੇ ਤਾਲਬ ਇਲਮ ਦੀ 3 ਘੰਟੇ ਦੀ ਕਾਰਗੁਜ਼ਾਰੀ ਹੀ ਉਹਦੇ ਪਾਸ ਜਾਂ ਫੇਲ ਹੋਣ ਦਾ ਫੈਸਲਾ ਕਰਦੀ ਹੈ, ਇੰਝ ਹੀ ਇਨਸਾਨ ਦੀ ਜ਼ਿੰਦਗੀ ਦੀ ਕਾਰਗੁਜ਼ਾਰੀ ਉਹਦੀ ਇਸ ਜ਼ਿੰਦਗੀ ਅਤੇ ਮਰਨੋਂ ਬਾਅਦ ਦੀ ਜ਼ਿੰਦਗੀ ਨੂੰ ਕਾਮਯਾਬ ਜਾਂ ਨਾਕਾਮ ਬਣਾਉਣ ਦਾ ਫੈਸਲਾ ਕਰਦੀ ਹੈ। ਇਮਾਮ ਰਾਜ਼ੀ ਫਰਮਾਉਂਦੇ ਨੇ ਕਿ ਬੰਦੇ ਦੀ ਜ਼ਿੰਦਗੀ ਬਰਫ਼ ਵਾਂਗੂ ਤੇਜ਼ੀ ਨਾਲ ਖੁਰਦੀ ਜਾਂਦੀ ਹੈ, ਅਤੇ ਇਸ ਨੂੰ ਅਗਰ ਜ਼ਾਇਆ ਕਰ ਦਿੱਤਾ ਤਾਂ ਇਹ ਹੀ ਇਨਸਾਨ ਦਾ ਖਸਾਰਾ ਹੈ। ਹੁਣ ਰੱਬ ਸੋਹਣੇ ਨੇ ਇਨਸਾਨ ਨੂੰ ਦੱਸ ਦਿੱਤਾ ਹੈ ਕਿ ਇਨਸਾਨ ਖਸਾਰੇ ਵਿੱਚ ਹੈ ਜੇਕਰ ਉਹਨੇ ਆਪਣੀ ਜ਼ਿੰਦਗੀ ਵਿੱਚ ਇਹ 4 ਕੰਮ ਨਹੀਂ ਕੀਤੇ। ਈਮਾਨ ਨਾ ਲਿਆਂਦਾ, ਨੇਕ ਕੰਮ ਨਾ ਕੀਤੇ, ਹੱਕ ਸੱਚ ਦੀ ਗੱਲ ਨਾ ਕੀਤੀ, ਹੱਕ ਸੱਚ ਦਾ ਸਾਥ ਨਾ ਦਿੱਤਾ, ਅਤੇ ਜੇ ਕੋਈ ਮੁਸੀਬਤ ਪਈ ਹੈ ਤਾਂ ਉਹਦੇ ਉੱਤੇ ਸਬਰ ਨਹੀਂ ਕੀਤਾ, ਅਤੇ ਲੱਗਦਿਆਂ ਨੂੰ ਵੀ, ਆਸ-ਪਾਸ ਵਾਲਿਆਂ ਨੂੰ ਵੀ ਸਬਰ ਦੀ ਤਲਕੀਨ ਨਹੀਂ ਕੀਤੀ। ਘਾਟੇ ਦੀ ਇਹ ਤਾਰੀਫ ਹਰ ਬੰਦੇ, ਹਰ ਗਰੋਹ, ਕੌਮ ਅਤੇ ਸਾਰੀ ਇਨਸਾਨੀਅਤ ਉੱਤੇ ਲਾਗੂ ਹੁੰਦੀ ਹੈ। ਹਰ ਇੱਕ ਦੇ ਕੋਲ ਮਹਿਦੂਦ ਵਕਤ ਹੈ ਜੋ ਤੇਜ਼ੀ ਨਾਲ ਗੁਜ਼ਰਦਾ ਪਿਆ, ਅਤੇ ਇਸ ਦੌਰਾਨ ਜੇ ਉਹਨਾਂ ਨੇ ਇਸ ਸੂਰਤ ਵਿੱਚ ਦੱਸੇ ਗਏ 4 ਕੰਮ ਨਾ ਕੀਤੇ ਹੋਏ ਤਾਂ ਉਹ ਆਪਣੇ ਆਪ ਨੂੰ ਸਮਝਣ ਵੀ ਅਸੀਂ ਖਸਾਰੇ 'ਚ ਰਹਿ ਗਏ ਹਾਂ। ਇਹ ਗੱਲ ਅਟਲ ਹੈ, ਭਾਵੇਂ ਪੂਰੀ ਦੁਨੀਆ ਦੇ ਇਨਸਾਨ ਇਹ ਗੱਲ 'ਤੇ ਇਕੱਠ ਕਰ ਲੈਣ ਕਿ ਉਹਨਾਂ ਝੂਠ, ਬਦਅਮਲੀ, ਬੁਰਾਈ ਦੀ ਤਰਗੀਬ ਦੇਣ ਉੱਤੇ ਅਤੇ ਆਪਣੀ ਖਾਹਿਸ਼ ਦੀ ਪੂਜਾ ਕਰਨੀ ਹੈ,
ਉਹਨਾਂ ਦਾ ਇਹ ਇਜਮਾ ਅਤੇ ਬੁਰਾਈ ਤੇ ਇਤਫਾਕ ਵੀ ਉਹਨਾਂ ਨੂੰ ਕੋਈ ਫਾਇਦਾ ਨਹੀਂ ਦੇਗਾ। ਜਿਵੇਂ ਕਿ ਬਜ਼ਾਹਿਰ ਸਾਨੂੰ ਅੱਜ ਜ਼ਮਾਨੇ 'ਚ ਨਜ਼ਰ ਆਉਂਦਾ ਪਿਆ, ਔਰ ਲੋਕ ਉਹਦੇ ਉੱਤੇ ਹੀ ਰਾਜ਼ੀ ਨੇ। ਬਹੁਤੀ ਦੁਨੀਆ ਉਹਦੇ ਉੱਤੇ ਇਜਮਾ ਕਰ ਗਈ ਹੈ, ਇਕੱਠ ਕਰ ਗਈ ਹੈ। ਲੇਕਿਨ ਇਹ ਅਕਸਰੀਅਤ ਦਾ ਇਜਮਾ, ਇਕੱਠ, ਇਹਦਾ ਤਾਕਤਵਰਾਂ ਦਾ ਇਹਦੇ ਉੱਤੇ ਇੱਕ ਹੋ ਜਾਣਾ, ਇਹ ਹਰਗਿਜ਼ ਇਹਦਾ ਇਹ ਮਤਲਬ ਨਹੀਂ ਕਿ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਦਾ ਕੋਈ ਫਾਇਦਾ ਹੋ ਜਾਣਾ, ਇਹਨਾਂ ਦਾ ਨੁਕਸਾਨ ਹੀ ਨੁਕਸਾਨ ਹੈ। ਇਸ ਸੂਰਤ ਵਿੱਚ ਇਹ ਸਬਕ ਵੀ ਦਿੱਤਾ ਗਿਆ ਹੈ ਕਿ ਈਮਾਨ ਲਿਆਉਣ ਅਤੇ ਨੇਕ ਅਮਲ ਕਰਨ ਦੇ ਨਾਲ ਇੱਕ ਦੂਜੇ ਨੂੰ ਹੱਕ ਦੀ ਨਸੀਹਤ ਅਤੇ ਸਬਰ ਦੀ ਤਲਕੀਨ ਵੀ ਕਰਨੀ ਹੈ। ਯਾਨੀ ਅਲੱਗ-ਅਲੱਗ, ਵੱਖਰਾ ਹੋ ਕੇ ਜ਼ਿੰਦਗੀ ਨਹੀਂ ਗੁਜ਼ਾਰਨੀ, ਬਲਕਿ ਮਿਲ ਜੁਲ ਕੇ ਇੱਕ ਇਕੱਠ ਵਿੱਚ ਜ਼ਿੰਦਗੀ ਗੁਜ਼ਾਰਨੀ ਹੈ ਅਤੇ ਉਹਨਾਂ ਦੇ ਇਕੱਠ ਨਾਲ ਇੱਕ ਨੇਕ ਅਤੇ ਈਮਾਨਦਾਰ ਮੁਆਸ਼ਰਾ ਬਣਨਾ ਚਾਹੀਦਾ। ਹਰ ਫਰਦ ਆਪਣੇ ਮੁਆਸ਼ਰੇ ਦੇ ਵਿੱਚ ਜਿੱਥੇ ਵਿਗਾੜ ਵੇਖੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰੇ, ਉਸ 'ਤੇ ਖਾਮੋਸ਼ੀ ਇਖਤਿਆਰ ਨਾ ਕਰੇ ਅਤੇ ਨਾ ਹੀ ਡਰੇ, ਬਲਕਿ ਇਮਾਮ ਹੁਸੈਨ ਦੀ ਤਰ੍ਹਾਂ ਹੱਕ ਸੱਚ ਗੱਲ ਦਾ ਪ੍ਰਚਾਰ ਕਰੇ, ਚਾਹੇ ਉਹਦੇ ਵਾਸਤੇ ਉਹ ਆਪਣੀ ਜਾਨ ਦੇਣੀ ਪੈ ਜਾਏ, ਅਤੇ ਆਪਣੇ ਮਜ਼ਬੂਤ ਈਮਾਨ ਦਾ ਇਜ਼ਹਾਰ ਕਰੇ। ਅਤੇ ਜੇ ਉਹਨੂੰ ਕੋਈ ਮੁਸ਼ਕਲ ਇਹਦੇ ਵਿੱਚ ਪੇਸ਼ ਆਵੇ ਤਾਂ ਉਹਦੇ 'ਤੇ ਸਬਰ ਕਰੇ, ਅਤੇ ਉਹ ਆਪਣੇ ਜਿਹੜੇ ਉਹਦੇ ਨਾਲ ਦੇ ਲੋਕੀ ਨੇ ਦੇਣ ਉਹਨਾਂ ਨੂੰ ਸਬਰ ਦੀ ਤਲਕੀਨ ਕਰੇ। ਯਾਨੀ ਈਮਾਨ ਵਾਲਿਆਂ ਦਾ ਮੁਆਸ਼ਰਾ ਐਸਾ ਬੇਹਿਸ ਅਤੇ ਬੇਗੈਰਤ ਨਾ ਹੋਵੇ ਕਿ ਜਿੱਥੇ ਬਾਤਲ ਅੱਤ ਚੁੱਕੇ ਅਤੇ ਹੱਕ ਦੇ ਖਿਲਾਫ ਕੰਮ ਹੋਣ ਅਤੇ ਲੋਕ ਖਾਮੋਸ਼ੀ ਨਾਲ ਇਹ ਤਮਾਸ਼ਾ ਵੇਖਦੇ ਰਹਿਣ, ਬਲਕਿ ਇਸ ਮੁਆਸ਼ਰੇ ਦੀ ਰੂਹ ਇਹ ਹੋਵੇ ਜੇ ਜਿੱਥੇ ਵੀ ਬਾਤਲ ਸਰ ਚੁੱਕੇ, ਸੱਚ ਬੋਲਣ ਵਾਲੇ ਉਹਦੇ ਮੁਕਾਬਲੇ ਵਿੱਚ ਖੜੇ ਹੋ ਜਾਣ ਅਤੇ ਮੁਆਸ਼ਰੇ ਦਾ ਹਰ ਬੰਦਾ ਨਾ ਸਿਰਫ ਆਪ ਹੱਕ ਪ੍ਰਸਤੀ, ਸੱਚਾਈ, ਅਦਲ, ਇਨਸਾਫ ਅਤੇ ਹੱਕਦਾਰਾਂ ਦੇ ਹਕੂਕ ਦਾ ਮੁਹਾਫਿਜ਼ ਬਣੇ, ਬਲਕਿ ਦੂਜਿਆਂ ਨੂੰ ਵੀ ਇਸ ਤਰਜ਼ੇ ਅਮਲ ਦੀ ਨਸੀਹਤ ਕਰੇ, ਕਿਉਂ ਜੇ ਇਸ ਦੇ ਬਗੈਰ ਕੋਈ ਮੁਆਸ਼ਰਾ ਇਖਲਾਕੀ ਜ਼ਵਾਲ ਤੋਂ ਨਹੀਂ ਬਚ ਸਕਦਾ। ਅਤੇ ਇਹਦਾ ਮਤਲਬ ਇਹ ਵੀ ਨਹੀਂ ਕਿ ਜੇ ਹੋਰ ਲੋਕੀ ਤੁਹਾਡੇ ਨਾਲ ਨਾ ਟੁਰਨ ਤਾਂ ਤੁਸੀਂ ਖਾਮੋਸ਼ੀ ਇਖਤਿਆਰ ਕਰ ਜਾਓ। ਇਹਦਾ ਮਤਲਬ ਇਹ ਵੇ ਕਿ ਹਰ ਬੰਦਾ ਆਪਣੀ ਕਾਮਯਾਬੀ ਨਾਕਾਮੀ ਦਾ ਆਪ ਜ਼ਿੰਮੇਦਾਰ ਹੈ, ਅਤੇ ਉਸ ਨੂੰ ਰੱਬ ਸੋਹਣੇ ਨੇ ਉਹ ਮੈਨੂਅਲ ਦੇ ਦਿੱਤਾ ਕਿ ਜੇ ਤੂੰ ਬਤੌਰ ਫਰਦ ਜਾਂ ਬਤੌਰ ਮੁਆਸ਼ਰਾ ਇਹਨਾਂ 4 ਕੰਮਾਂ ਦੇ ਉੱਤੇ ਅਮਲ ਕਰ ਲਿਆ ਅਤੇ ਤੂੰ ਕਾਮਯਾਬ ਹੈ। ਉਹਦੇ ਵਾਸਤੇ ਬੰਦਾ ਸੱਜੇ ਖੱਬੇ ਨਾ ਵੇਖੇ ਕਿ ਜੇ ਮੇਰਾ ਗੁਆਂਢੀ ਟੁਰਿਆ ਕਿਸੇ ਬੁਰਾਈ ਨੂੰ ਰੋਕਣ ਵਾਸਤੇ ਅਤੇ ਮੈਂ ਵੀ ਟੁਰਨ ਦਾ ਨਹੀਂ, ਫਿਰ ਵੀ ਤੁਹਾਡੇ ਉੱਤੇ ਲਾਗੂ ਹੈ। ਤੁਹਾਡੇ ਵਾਸਤੇ ਹਜ਼ਰਤ ਇਬਰਾਹੀਮ, ਹਜ਼ਰਤ ਇਮਾਮ ਹੁਸੈਨ ਦਾ ਜਿਹੜਾ ਉਸਵਾ ਹੈ ਉਹ ਲਾਗੂ ਹੈ ਕਿ ਤੁਸੀਂ ਹੱਕ ਸੱਚ ਵਾਸਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿੰਦਗੀ ਤੋਂ ਸਾਨੂੰ ਦਰਸ ਮਿਲਦਾ। ਆਪ ਟੁਰਦਾ ਫਿਰਦਾ ਕੁਰਾਨ ਸਨ ਕਿ ਬੁਰਾਈ ਜਿਹੜੀ ਹੈ ਉਹਦੇ ਖਿਲਾਫ ਉਠੋ। ਇਹ ਬੁਰਾਈ ਦੇ ਖਿਲਾਫ ਇਹ ਜੰਗ ਜਿਹੜੀ ਹੈ ਇਹ ਰੋਜ਼ੇ ਅਜ਼ਲ ਤੋਂ ਜਾਰੀ ਹੈ ਅਤੇ ਅਬਦ ਤੱਕ ਜਾਰੀ ਰਹਿਣੀ ਹੈ, ਅਤੇ ਇਹਦੇ ਵਿੱਚ ਅੱਲਾਹ ਵਾਲਿਆਂ ਦਾ ਇਹ ਜ਼ਿੰਮਾ ਹੈ ਕਿ ਉਹ ਇਸ ਦੇ ਵਿੱਚ ਬਾਂਹ ਖੜੀ ਕਰਕੇ ਅਤੇ ਉਹ ਟੁਰਨ ਅਤੇ ਮੁਕਾਬਲਾ ਕਰਨ ਬਾਤਲ ਦਾ। ਅੱਜ ਅਸੀਂ ਵੇਖਦੇ ਹਾਂ ਸਾਡੇ ਮੁਲਕ ਦੇ ਵਿੱਚ ਵੀ ਬੁਰਾਈ ਛਾ ਗਈ ਹੈ ਅਤੇ ਜ਼ਾਲਮ ਉੱਤੇ ਆ ਗਏ ਹਨ, ਅਤੇ ਇਸ ਵਾਸਤੇ ਉੱਤੇ ਆ ਗਈਆਂ ਹਨ ਕਿਉਂ ਜੇ ਅੱਛਾਈ ਦਬਕ ਗਈ ਹੈ। ਮੌਲਾ ਅਲੀ ਫਰਮਾਉਂਦੇ ਹਨ ਕਿ ਜਦੋਂ ਅੱਛਾਈ ਦਬਕ ਜਾਏਗੀ ਅਤੇ ਬੁਰਾਈ ਲਾਜ਼ਮਨ ਉੱਤੇ ਆ ਜਾਏਗੀ। ਅਤੇ ਅਸੀਂ ਵੇਖਦੇ ਹਾਂ ਕਿ ਉਹ ਮੁਲਕ ਜਿਹੜਾ ਕਲਮੇ ਦੀ ਬੁਨਿਆਦ ਉੱਤੇ ਹਾਸਲ ਕੀਤਾ ਗਿਆ ਸੀ, ਉੱਥੇ ਵੀ ਅੱਜ ਬੁਰਾਈ ਜਿਹੜੀ ਹੈ ਉੱਤੇ ਵਾਜ਼ਿਹ ਨਜ਼ਰ ਆਉਂਦੀ ਹੈ ਵੀ ਕਿ ਉਹ ਛਾ ਗਈ ਹੈ। ਉਹ ਕਿਸੇ ਨੇਕੀ ਨੂੰ ਮੰਨਣ ਵਾਸਤੇ ਤਿਆਰ ਨਹੀਂ, ਕਿਸੇ ਕਾਨੂੰਨ ਨੂੰ ਮੰਨਣ ਵਾਸਤੇ ਉੱਥੇ ਲੋਕੀ ਤਿਆਰ ਨਹੀਂ। ਉੱਥੇ ਦੀਆਂ ਅਦਾਲਤਾਂ, ਉੱਥੇ ਦੇ ਕਰਤਾ ਧਰਤਾ, ਉੱਥੇ ਦੇ ਜਿਹੜੇ ਇਕਤਦਾਰ ਦੇ ਵਿੱਚ ਲੋਕ ਨੇ ਉਹ ਤਾਗੂਤੀ ਤਾਕਤਾਂ ਦੇ ਨਾਲ ਮਿਲ ਕੇ ਜ਼ੁਲਮ 'ਤੇ ਆਮਾਦਾ ਨੇ, ਔਰ ਕਦੀ ਜੋ ਅਸੀਂ ਵੇਖਿਆ ਸੁਣਿਆ ਨਹੀਂ ਸੀ ਉਹ ਸਾਡੇ ਨਾਲ ਅੱਜ ਬੀਤ ਗਿਆ। ਇਹਦੇ 'ਤੇ ਗੌਰ ਕਰੋ ਅਤੇ ਮਿਲਣੇ ਆ ਫਿਰ ਅਗਲੇ ਵਲਾਗ 'ਚ। ਆਪਣਾ ਅਤੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਰੱਬ ਰਾਖਾ।